ਤੇ ਹਰਜੋਤ ਸਿੰਘ ਜੀ, ਅਗਲੀ ਖਬਰ ਵੱਲ ਵਧਦੇ ਹਾਂ। ਜਾਪਾਨ ਤੋਂ ਆ ਰਹੀ ਹੈ। ਜਾਪਾਨ ਜਿੱਥੇ ਅੱਜ ਤੋਂ ਕਈ ਵਰ੍ਹੇ ਪਹਿਲਾਂ ਇੱਕ ਬਹੁਤ ਭਿਆਨਕ ਅਰਥਕੁਏਕ ਆਇਆ ਸੀ, ਭੂਚਾਲ ਆਇਆ ਸੀ, ਜਿਸ ਕਰਕੇ ਸੁਨਾਮੀ ਆਈ ਸੀ ਤੇ ਸੁਨਾਮੀ ਨੇ ਬਹੁਤ ਜ਼ਿਆਦਾ ਤਹਿਸ-ਨਹਿਸ ਸਥਿਤੀ ਨੂੰ ਜਿਹੜਾ ਉਹ ਕਰ ਦਿੱਤਾ ਸੀ। ਅੱਜ ਇੱਕ ਵਾਰੀ ਫੇਰ ਜਾਪਾਨ ਦੇ ਈਸਟ ਵਾਲੇ ਇਲਾਕੇ ਵਾਲੇ ਪਾਸੇ, ਨਾਰਥ ਈਸਟਰਨ ਕੋਸਟ ਦੇ ਉੱਤੇ 7.6 ਜਿਹੜੀ ਆ ਉਹ ਪਾਵਰ ਦਾ ਅਰਥਕੁਏਕ ਭੂਚਾਲ ਜਿਹੜਾ ਆ ਉਹ ਆਇਆ ਆ। ਐਪੀਸੈਂਟਰ ਜਿਹੜਾ ਉਹ ਸਮੁੰਦਰ ਦੇ ਵਿੱਚ ਸੀਗਾ, ਜਿਸ ਕਰਕੇ ਇਵੈਕੂਏਸ਼ਨ ਆਰਡਰ ਜਾਰੀ ਕਰ ਦਿੱਤੇ ਗਏ, ਕਿਉਂਕਿ ਉੱਥੇ ਸੁਨਾਮੀ ਵਾਰਨਿੰਗ ਕੋਸਟਲਾਈਨ ਦੇ ਉੱਤੇ ਜਾਰੀ ਕੀਤੀ ਗਈ ਸੀਗੀ। ਮੁਲਕ ਦੇ ਵਿੱਚ ਆਲਰੇਡੀ ਕਹਿੰਦੇ ਵੀ ਜਾਪਾਨ ਮੈਟਰੋਲੋਜੀਕਲ ਏਜੰਸੀ ਦੇ ਹਿਸਾਬ ਨਾਲ ਸੁਨਾਮੀ ਦੀਆਂ ਜਿਹੜੀਆਂ ਵੇਵਜ਼ ਆ ਉਹ ਨੋਟਿਸ ਕੀਤੀਆਂ ਗਈਆਂ ਹੈਗੀਆਂ ਆ। ਕਹਿੰਦੇ ਵੀ ਤਕਰੀਬਨ 2.5 ਫੁੱਟ ਉੱਚੀਆਂ ਜਿਹੜੀਆਂ ਵੇਵਜ਼ ਆ ਉਹ ਉੱਥੇ ਸੁਨਾਮੀ ਵੇਵਜ਼ ਆ ਉਹ ਆਬਜ਼ਰਵ ਹੋਈਆਂ ਆ ਕੋਜੀ ਪੋਰਟ ਆਈਵਾਟੇ ਦੇ ਉੱਤੇ। ਜਾਪਾਨ ਮੀਟਰੋਲੋਜੀਕਲ ਏਜੰਸੀ ਨੇ ਵਾਰਨਿੰਗ ਜਿਹੜੀ ਉਹ ਕੀਤੀ ਆ ਵੀ ਇਹ ਉਛੱਲਾਂ ਦੀ ਜਿਹੜੀ ਉਛਾਲ ਆ, ਉਚਾਈ ਆ, ਉਹ ਹੋਰ ਆਉਂਦੇ ਘੰਟਿਆਂ ਦੇ ਵਿੱਚ ਵੱਧ ਸਕਦੀ ਆ। ਕਈ ਥਾਵਾਂ ਦੇ ਉੱਤੇ ਉਹਨਾਂ ਦਾ ਇਹ ਮੰਨਣਾ ਵੀ 10 ਫੁੱਟ 3 ਮੀਟਰ ਤੱਕ ਉੱਚੀਆਂ ਜਿਹੜੀਆਂ ਛੱਲਾਂ ਆ ਕੋਸਟ ਦੇ ਵਿੱਚ ਆ ਸਕਦੀਆਂ ਨੇ। ਯੂਨਾਈਟਿਡ ਸਟੇਟ ਜੀਓਲੋਜੀਕਲ ਸਰਵਿਸ ਨੇ ਦੱਸਿਆ, ਸਰਵੇ ਨੇ ਜਿਹੜਾ ਉਹ ਦੱਸਿਆ ਵੀ ਇਹ ਜਿਹੜਾ ਅਰਥਕੁਏਕ ਈਸਟਰਨ ਟਾਈਮ ਦੇ ਹਿਸਾਬ ਦੇ ਨਾਲ ਸਵੇਰੇ 9:15 ਵਜੇ ਉਹ ਆਇਆ ਆ ਤੇ 33 ਮੀਲ ਡੂੰਘਾ ਧਰਤੀ ਦੇ ਵਿੱਚ ਕੋਸਟ ਤੋਂ ਤਕਰੀਬਨ 44 ਮੀਲ ਦੂਰ ਜਾਪਾਨ ਦੇ ਕੋਸਟ ਤੋਂ ਜਿਹੜਾ ਇਹ ਭੂਚਾਲ ਟਰੈਕ ਕੀਤਾ ਗਿਆ ਆ। ਬਹੁਤ ਸਾਰੀਆਂ ਜਿਹੜੀਆਂ ਰਿਪੋਰਟਸ ਆ ਉਹ ਅਮੋਰੀ ਪ੍ਰੀਫੈਕਚਰ ਜਿਹੜੀਆਂ ਆ ਉਸ ਦੀਆਂ ਇਹ ਆਈਆਂ, ਜਿਹੜੇ ਚੀਫ ਕੈਬਨਿਟ ਸਕੱਤਰ ਕਹਿ ਰਹੇ ਆ ਵੀ ਕਈ ਇੰਜਰੀਜ਼ ਤੇ ਫਾਇਰਸ ਇਸ ਭੂਚਾਲ ਦੇ ਕਰਕੇ ਰਿਪੋਰਟ ਕੀਤੀਆਂ ਗਈਆਂ ਆ। ਉਸ ਇਲਾਕੇ ਦੇ ਵਿੱਚ ਬਿਜਲੀ ਵੀ ਗੁੱਲ ਹੋਈ ਆ ਤੇ ਹਾਈ ਸਪੀਡ ਟ੍ਰੇਨ ਸਰਵਿਸ ਨੂੰ ਸਸਪੈਂਡ ਕੀਤਾ ਗਿਆ ਆ ਫੁਕੂਸ਼ੀਮਾ ਤੇ ਅਮੋਰੀ ਦੇ ਦਰਮਿਆਨ। CNN ਵਾਲੇ ਰਿਪੋਰਟ ਕਰ ਰਹੇ ਵੀ ਉਹਨਾਂ ਦੀ ਜਿਹੜੀ ਟੀਮ ਆ ਜੋ ਜਾਪਾਨ ਦੀ ਰਾਜਧਾਨੀ ਟੋਕੀਓ ਦੇ ਵਿੱਚ ਆ, ਉੱਥੇ ਵੀ ਉਹਨਾਂ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਹੋਏ, ਜੋ ਕਿ 30 ਸੈਕਿੰਡ ਤੱਕ ਜਿਹੜੇ ਚੱਲਦੇ ਰਹੇ ਹੈਗੇ ਆ। ਸੋ ਇਦਾਂ ਦੀਆਂ ਜਿਹੜੀਆਂ ਰਿਪੋਰਟਸ ਇਸ ਟਾਈਮ ਸਾਹਮਣੇ ਆਈਆਂ ਆ, ਇਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਇਸ ਟਾਈਮ ਇਵੈਕੂਏਸ਼ਨ ਆਰਡਰ ਜਾਰੀ ਕੀਤੇ ਗਏ ਆ। ਜਾਪਾਨ ਦੇ ਨਵੇਂ ਬਣੇ ਪ੍ਰਾਈਮ ਮਿਨਿਸਟਰ ਸਾਨੇ ਤਾਕੇਚੀ, ਜੋ ਕਿ ਅਕਤੂਬਰ ਮਹੀਨੇ 'ਚ ਚੁਣੇ ਗਏ ਸੀਗੇ, ਉਹ ਕਹਿ ਰਹੇ ਵੀ ਅਸੀਂ ਆਪਣੇ ਲੋਕਲ ਅਧਿਕਾਰੀਆਂ ਦੇ ਨਾਲ ਮਿਲ ਕੇ ਐਮਰਜੈਂਸੀ ਰਿਸਪੌਂਸ ਮੈਜਰਸ ਆ ਉਹਨਾਂ ਦੇ ਉੱਤੇ ਕੰਮ ਕਰ ਰਹੇ ਆ ਤੇ ਕਹਿੰਦੇ ਵੀ ਸਰਕਾਰ ਦਾ ਇੱਕੋ ਮਕਸਦ ਆ ਵੀ ਹਿਊਮਨ ਲਾਈਫ ਫਸਟ, ਵੀ ਇਨਸਾਨਾਂ ਦੀ ਜ਼ਿੰਦਗੀ ਨੂੰ ਬਚਾਉਣਾ। ਜਾਪਾਨ ਦੇ ਵਿੱਚ ਇਦਾਂ ਦੇ ਭੂਚਾਲ ਕੋਈ ਨਵੀਂ ਚੀਜ਼ ਨਹੀਂ ਆ। ਰਿੰਗ ਆਫ ਫਾਇਰ ਇਹ ਇੱਕ ਇੰਟੈਂਸ ਸੈਸਮਿਕ ਵੋਲਕੈਨਿਕ ਐਕਟੀਵਿਟੀ ਵਾਲਾ ਦੁਨੀਆ ਦੇ ਵਿੱਚ ਧਰਤੀ ਦੇ ਉੱਤੇ ਇਲਾਕਾ ਆ ਜਿੱਥੇ ਅਕਸਰ ਹੀ ਬਹੁਤ ਜ਼ਿਆਦਾ ਭੂਚਾਲ ਆਉਂਦੇ ਆ ਤੇ ਜਾਪਾਨ ਇਹਨਾਂ ਭੂਚਾਲਾਂ ਤੋਂ ਹਮੇਸ਼ਾ ਹੀ ਸਿੱਝਦਾ ਰਿਹਾ ਆ। ਜਿਹੜੇ ਭੂਚਾਲ ਦੀ ਮੈਂ ਗੱਲ ਕਰ ਰਿਹਾ ਸੀ 2011 ਚ 9.1 ਤੀਬਰਤਾ ਦਾ ਉਹ ਭੂਚਾਲ ਸੀਗਾ, ਜਿਹਦੇ ਕਰਕੇ ਬਹੁਤ ਵੱਡੀ ਸੁਨਾਮੀ ਆਈ ਸੀ ਤੇ ਨਿਊਕਲੀਅਰ ਡਿਜ਼ਾਸਟਰ ਹੋਇਆ ਸੀ। ਉਸ ਸੁਨਾਮੀ ਦੇ ਵਿੱਚ 22,000 ਤੋਂ ਵੱਧ ਲੋਕਾਂ ਦੀਆਂ ਮੌਤਾਂ ਜਿਹੜੀਆਂ ਉਹ ਹੋਈਆਂ ਸੀ ਤੇ ਫੁਕੂਸ਼ੀਮਾ ਦਾ ਜਿਹੜਾ ਨਿਊਕਲੀਅਰ ਪਾਵਰ ਪਲਾਂਟ ਆ ਉਸ ਦਾ ਮੈਲਟ ਡਾਊਨ ਹੋਇਆ ਸੀ। ਸੋ ਹੁਣ ਇੱਕ ਨਵਾਂ ਭੂਚਾਲ ਆਇਆ ਆ 7.6 ਤੀਬਰਤਾ ਦਾ ਤੇ ਸੁਨਾਮੀ ਦੀਆਂ ਵੇਵਜ਼ ਤਕਰੀਬਨ 2.5 ਫੁੱਟ ਦੀਆਂ ਜਿਹੜੀਆਂ ਉਹ ਐਡ ਜਿਹੜੀਆਂ ਉਹ ਦੇਖੀਆਂ ਗਈਆਂ ਆ ਤੇ 10 ਫੁੱਟ ਤੱਕ ਦੀ ਸੁਨਾਮੀ ਆਉਣ ਦੀ ਸੰਭਾਵਨਾ ਉੱਥੇ ਪ੍ਰਗਟਾਈ ਗਈ। ਜੀ।